ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕਹਿੰਦੇ ਵੀ ਸਾਡੇ ਕੋਲ ਸਪੈਸ਼ਲ ਕੰਪੀਟੈਂਸ ਜਿਹੜੀ ਆ ਇਕਨੋਮਿਕ ਤੇ ਫੋਰਨ ਅਫੇਅਰ ਦੇ ਮਾਮਲੇ ਦੇ ਵਿੱਚ ਹੈ ਨਹੀਂ। ਸਾਡਾ ਮਤਲਬ ਇਹ ਨਹੀਂ ਹੁੰਦਾ ਵੀ ਆਰਟੀਕਲ 3 ਦੇ ਮੁਤਾਬਕ ਜੋ ਕੌਂਸਟੀਟਿਊਸ਼ਨ ਦਾ ਆ ਉਹ ਤੁਸੀਂ ਕਿਸੇ ਵੀ ਕੰਟਰੀ ਦੇ ਉੱਤੇ ਜਿਹੜਾ ਪ੍ਰੈਜ਼ੀਡੈਂਟ ਆ ਉਹ ਟੈਰਿਫਸ ਲਾ ਦੇਵੇ। ਕਹਿੰਦੇ IEEPA ਡਜ਼ ਨਾਟ ਆਥੋਰਾਈਜ਼ ਦਾ ਪ੍ਰੈਜ਼ੀਡੈਂਟ ਟੂ ਇੰਪੋਜ਼ ਦਾ ਟੈਰਿਫ। ਸੋ ਉਹਦੇ ਸੰਬੰਧ ਦੇ ਵਿੱਚ ਅੱਜ ਇੱਕ ਬਹੁਤ ਵੱਡਾ ਡਿਸੀਜਨ ਆਇਆ ਹੈ। US ਦੀ ਸੁਪਰੀਮ ਕੋਰਟ ਨੇ ਡੋਨਲਡ ਟਰੰਪ ਹੋਣਾ ਦੇ ਅਗੇਂਸਟ ਜਿਹੜਾ ਡਿਸੀਜਨ ਦੇ ਦਿੱਤਾ ਹੈ ਕਿ ਗਲੋਬਲ ਟੈਰਿਫਸ ਜੋ ਲਾਏ ਗਏ ਆ ਉਹ ਗਲਤ ਹੈਗੇ ਆ। ਸੋ ਉਹ ਇਨਵੈਲਿਡ ਹੈਗੇ ਆ। ਸੁਪਰੀਮ ਕੋਰਟ ਨੇ 6 ਦੇ ਮੁਕਾਬਲੇ 3 ਦੇ ਨਾਲ ਅੱਜ ਸਵੇਰੇ ਹੁਣ ਤੋਂ ਕੁਝ ਮਿੰਟ ਪਹਿਲਾਂ ਇਹ ਡਿਸੀਜਨ ਦਿੱਤਾ ਹੈ ਕਿ ਇੰਟਰਨੈਸ਼ਨਲ ਐਮਰਜੈਂਸੀ ਇਕਨੋਮਿਕ ਪਾਵਰਸ ਐਕਟ ਜੋ 1977 ਦਾ ਸਟੈਚੂ ਹੈਗਾ, ਜਿਹਦੇ ਮੁਤਾਬਕ ਪ੍ਰੈਜ਼ੀਡੈਂਟ ਕੋ ਅਥਾਰਟੀ ਆ to regulate or prohibit certain international transaction during a national emergency। ਨੈਸ਼ਨਲ ਐਮਰਜੈਂਸੀ ਦੇ ਮੁਤਾਬਕ ਜੇ ਕਦੇ ਹੋਇਆ ਹੋਵੇ ਵੀ ਮੰਨ ਲਓ ਲੜਾਈ ਲੱਗ ਗਈ ਜਾਂ ਕੁਝ ਹੋਰ ਫੇਰ ਕਰ ਸਕਦੇ ਆ, ਪਰ ਅਦਰਵਾਈਜ਼ ਪ੍ਰੈਜ਼ੀਡੈਂਟ ਨੂੰ ਟੈਰਿਫਸ ਲਾਉਣ ਦਾ ਕੋਈ ਹੱਕ ਨਹੀਂ ਹੈਗਾ। ਸੋ ਚੱਕ ਸ਼ੂਮਰ ਹੋਣਾ ਨੇ ਇਸ ਡਿਸੀਜਨ ਦਾ ਜਿਹੜਾ ਵੈਲਕਮ ਕੀਤਾ ਹੈ। ਕਹਿੰਦੇ ਵੀ ਇਹ ਇੱਕ ਹਰ ਇੱਕ ਅਮਰੀਕਨ ਕੰਜ਼ਿਊਮਰ ਦੀ ਜਿੱਤ ਹੈਗੀ ਆ। ਸੈਨੇਟ ਦੇ ਡੈਮੋਕ੍ਰੇਟ ਜਿਹੜੇ ਹੈਗੇ ਆ, ਟੌਪ ਡੈਮੋਕ੍ਰੇਟ ਆ ਚੱਕ ਸ਼ੂਮਰ, ਉਹਨਾਂ ਨੇ ਇਹ ਕਿਹਾ ਵੀ ਜੋ ਸੁਪਰੀਮ ਕੋਰਟ ਦੀ ਰੂਲਿੰਗ ਆਈ ਹੈਗੀ ਆ ਗਲੋਬਲ ਟੈਰਿਫਸ ਦੇ ਸੰਬੰਧ ਦੇ ਵਿੱਚ ਵੀ ਇਹ ਇਲੀਗਲ ਆ। ਇਹ ਹਰ ਇੱਕ ਅਮਰੀਕਨ ਦੀਆਂ ਜੇਬਾਂ ਨੂੰ ਜਿਹੜਾ ਆ ਉਹ ਬਚਾਊਗੀ, ਵਾਲਟ ਨੂੰ ਬਚਾਊਗੀ, ਕਿਉਂਕਿ ਜਦੋਂ ਦੇ ਟੈਰਿਫ ਲੱਗੇ ਆ ਆਪਾਂ ਦੇਖਿਆ ਵੀ ਚੀਜ਼ਾਂ ਦੇ ਵਿੱਚ ਕਾਫੀ ਜ਼ਿਆਦਾ ਮਹਿੰਗਾਈ ਵੀ ਹੋਈ ਹੈਗੀ ਆ। ਕਹਿੰਦੇ ਵੀ ਜਿਸ ਹਿਸਾਬ ਦੇ ਨਾਲ ਕਾਇਓਟਿਕ ਤੇ ਇਲੀਗਲ ਟੈਰਿਫ ਟੈਕਸ ਲਾਇਆ ਗਿਆ ਸੀ ਉਹਦੇ ਨਾਲ ਚੀਜ਼ਾਂ ਬਹੁਤ ਮਹਿੰਗੀਆਂ ਹੋਈਆਂ, ਇਕਨੋਮੀ ਬੜੀ ਜਿਹੜੀ ਆ ਅਨਸਟੇਬਲ ਹੋਈ ਹੈਗੀ ਆ। ਜੀ ਜੀ ਸੋ ਸਕੋਟਸ ਨੇ ਪੋਟਸ ਨੂੰ ਇੱਕ ਹਿਸਾਬ ਦੇ ਨਾਲ ਹਰਾ ਦਿੱਤਾ ਕਹਿ ਲਓ, ਜਾਂ ਉਹਨਾਂ ਨੂੰ ਦੱਸ ਦਿੱਤਾ ਵੀ ਭਾਈ, ਪੋਟਸ ਨੂੰ ਦੱਸਤਾ ਵੀ ਤੇਰੇ ਕੋਲ ਇਹ ਸ਼ਕਤੀ ਨਹੀਂ ਹੈਗੀ। ਇਹ ਕੋਈ ਨੈਸ਼ਨਲ ਐਮਰਜੈਂਸੀ ਨਹੀਂ ਚੱਲ ਰਹੀ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਨਹੀਂ ਕਰ ਸਕਦੇ ਹੈਗੇ। The government thus concede as it must that president enjoys no inherent authority to impose tariffs during peacetime, and it does not defend the challenge tariffs as an exercise of president's war-making powers. The United States, after all, is not at war with every nation in the world. So ਸੁਪਰੀਮ ਕੋਰਟ ਨੇ ਜਿਹੜਾ ਉਹ ਦੱਸ ਦਿੱਤਾ ਵੀ ਜਿਹੜਾ ਪ੍ਰੈਜ਼ੀਡੈਂਟ ਆ ਉਹਦੇ ਕੋਲ ਕੋਈ ਅਥਾਰਟੀ, ਇਨਹੈਰੈਂਟ ਅਥਾਰਟੀ ਨਹੀਂ ਹੁੰਦੀ ਵੀ ਉਹ ਟੈਰਿਫ ਨੂੰ ਪੀਸ ਟਾਈਮ ਦੇ ਵਿੱਚ, ਸ਼ਾਂਤੀ ਦੇ ਕਾਲ ਦੇ ਦੌਰਾਨ ਵੀ ਇਸ ਤਰੀਕੇ ਦੇ ਨਾਲ ਲਗਾ ਸਕਣ। ਕਹਿੰਦੇ ਵੀ ਇਹ ਡਿਫੈਂਡ ਕਰਨਾ ਵੀ ਚੈਲੰਜ ਜਿਹੜਾ ਕਰਨਾ ਵੀ ਟੈਰਿਫ ਵੀ ਇਹ ਐਕਸਰਸਾਈਜ਼ ਹੈ ਪ੍ਰੈਜ਼ੀਡੈਂਟ ਦੀ ਵਾਰ ਮੇਕਿੰਗ ਪਾਵਰਸ ਨੂੰ ਜਿਹੜਾ ਉਹ ਲੈ ਕੇ। ਤੇ ਨਾਲ ਸੁਪਰੀਮ ਕੋਰਟ ਨੇ ਕਿਹਾ ਵੀ ਇਦਾਂ ਨਹੀਂ ਹੋ ਸਕਦਾ ਵੀ ਤੁਸੀਂ ਵਾਰ ਦੇ ਉੱਤੇ ਹੈਗੇ ਆ ਹਰ ਇੱਕ ਮੁਲਕ ਦੇ ਨਾਲ ਇਨ ਦਿਸ ਵਰਲਡ। ਸੋ ਕਾਮਨ ਸੈਂਸ ਕਹਿੰਦੇ ਸੁਜੈਸਟ ਕਰਦੀ ਆ ਵੀ ਇਹ ਕਾਂਗਰੈਸ਼ਨਲ ਪ੍ਰੈਕਟਿਸ ਆ ਤੇ ਇਹ ਕਨਫਰਮ ਜਿਹੜਾ ਇਸ ਦੇ ਵਿੱਚ ਹੁੰਦੀ ਆ। ਕਾਂਗਰਸ ਨੂੰ ਇਹ ਡੈਲੀਗੇਟ ਕੀਤੀ ਗਈ ਆ ਆਪਣੀ ਟੈਰਿਫ ਦੀ ਜਿਹੜੀ ਉਹ ਪਾਵਰ ਐਕਸਪਲਿਸਿਟ ਟਰਮਸ ਦੇ ਵਿੱਚ ਸੰਵਿਧਾਨ ਦੇ ਵਿੱਚ। ਤੇ ਕਹਿੰਦੇ ਵੀ ਇਹ ਸਟ੍ਰਿਕਟ ਲਿਮਿਟਸ ਜਿਹੜੀਆਂ ਇਸ ਦੇ ਉੱਤੇ ਸਬਜੈਕਟ ਟੂ ਸਟ੍ਰਿਕਟ ਲਿਮਿਟਸ, ਵੀ ਇਹ ਨਹੀਂ ਆ ਵੀ ਇਹਦੇ ਵਿੱਚ ਕੋਈ ਢਿੱਲ ਜਿਹੜੀ ਉਹ ਮੱਠ ਜਿਹੜੀ ਦੱਸੀ ਜਾ ਸਕਦੀ ਆ। ਕਾਂਗਰਸ ਨੇ ਕਹਿੰਦੇ ਵੀ ਕਨਸਟੈਂਟਲੀ ਯੂਜ਼ ਕੀਤੇ ਆ ਵਰਡਸ ਡਿਊਟੀ ਜਦੋਂ ਇਹ ਸਟੈਚੂਜ਼ ਜਿਹੜੇ ਉਹ ਲਾਏ ਜਾਂਦੇ ਨੇ। ਅਥਾਰਟੀ ਡੈਲੀਗੇਟ ਕੀਤੀਆਂ ਗਈਆਂ ਆ ਟੈਰਿਫ ਇੰਪੋਜ਼ ਕਰਨ ਦੇ ਲਈ। ਸੋ ਇਹ ਸਾਰਾ ਕੁਝ ਜਿਹੜਾ ਇਸ ਟਾਈਮ ਹੋਇਆ ਆ। ਸੋ ਈਪਾ IEEPA ਟੈਰਿਫ ਜਿਹੜੇ ਇਸ ਤਰੀਕੇ ਦੇ ਨਾਲ ਲਾਉਣੇ ਉਸ ਨੂੰ ਇਲੀਗਲ ਕਰਾਰ ਦੇ ਦਿੱਤਾ ਹੈ, ਗੈਰ ਕਾਨੂੰਨੀ ਕਰਾਰ ਜਿਹੜਾ ਉਹ ਦੇ ਦਿੱਤਾ ਹੈਗਾ ਆ। ਸੋ ਜਿੱਦਾਂ ਹਰਜੋਤ ਸਿੰਘ ਜੀ ਨੇ ਪਹਿਲਾਂ ਜਿਹੜਾ ਕੋਰਟ ਸੁਪਰੀਮ ਕੋਰਟ ਦਾ ਦੱਸਿਆ ਹੀ ਆ ਵੀ ਉਹਨਾਂ ਨੇ ਕਹਿ ਹੀ ਦਿੱਤਾ ਵੀ ਕਿਸੇ ਵੀ ਕਹਿੰਦੇ ਵੀ ਉੱਦਾਂ ਸਾਡਾ ਕੰਮ ਨਹੀਂ ਹੈਗਾ ਆਰਥਿਕ ਤੌਰ ਦੇ ਉੱਤੇ ਜਾਂ ਫੋਰਨ ਅਫੇਅਰਸ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਕਲੇਮ ਕਰੀਏ ਵੀ ਆ ਸਾਡੀ ਕੰਪੀਟੈਂਸ ਆ, ਪਰ ਸਾਡਾ ਕਲੇਮ ਇਹੀ ਆ ਜੋ ਸਾਨੂੰ ਤੀਜੇ ਆਰਟੀਕਲ ਸੰਵਿਧਾਨ ਦੇ ਨੇ ਸਾਨੂੰ ਅਸਾਈਨ ਕੀਤਾ ਹੋਇਆ ਰੋਲ, ਵੀ ਉਹਦਾ ਅਸੀਂ ਰੋਲ ਫੁਲਫਿਲ ਕਰਦੇ ਹੋਏ ਇਹ ਕਨਫਰਮ ਕਰਦੇ ਆ, ਇਹ ਕਹਿੰਦੇ ਆ ਵੀ IEPA ਦੇ ਨਾਲ ਪ੍ਰੈਜ਼ੀਡੈਂਟ ਜਿਹੜਾ ਆ ਉਹ ਟੈਰਿਫ ਇੰਪੋਜ਼ ਨਹੀਂ ਕਰ ਸਕਦਾ ਹੈਗਾ।
ਟਰੰਪ ਹੁਣੀ ਕੱਲ ਸੁਪਰੀਮ ਕੋਰਟ ਦੇ ਉੱਤੇ ਨਜ਼ਲਾ ਜਿਹੜਾ ਉਹ ਝਾੜ ਰਹੇ ਸੀਗੇ। ਅੱਜ ਵੀ ਉਹਨਾਂ ਨੇ ਇਸ ਦੇ ਉਲਟ ਹੀ ਬਿਆਨ ਜਿਹੜੇ ਉਹ ਦਿੱਤੇ ਆ। ਉਹ ਕਹਿੰਦੇ ਵੀ ਨਹੀਂ, ਇਹ ਇੱਕ ਹਿਸਾਬ ਦੇ ਨਾਲ ਗਲਤ ਫੈਸਲਾ ਆ ਜੋ ਸੁਪਰੀਮ ਕੋਰਟ ਨੇ ਕਿਹਾ। ਇੱਥੋਂ ਤੱਕ ਕਿ ਉਹਨਾਂ ਨੇ ਸ਼ਬਦ ਡਿਸਗ੍ਰੇਸ ਵੀ ਜਿਹੜਾ ਉਹ ਵਰਤਿਆ ਹੈਗਾ। ਸੋ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਜਿਹੜਾ ਸੁਪਰੀਮ ਕੋਰਟ ਦਾ ਡਿਸੀਜਨ ਆਇਆ ਆ ਟੈਰਿਫਸ ਨੂੰ ਜਿਹੜਾ ਲੈ ਕੇ, ਉਹ ਇੱਕ ਡਿਸਗ੍ਰੇਸ ਹੈਗੀ ਆ, ਇੱਕ ਬਹੁਤ ਮਾੜੀ ਜਿਹੜੀ ਉਹ ਗੱਲ ਹੈਗੀ ਆ। ਸੋ 3 ਜਸਟਿਸਿਸ ਕਲੈਰੈਂਸ ਥਾਮਸ, ਸੈਮੂਅਲ ਅਲੀਟੋ ਤੇ ਬ੍ਰੈਟ ਕੈਵਨਾ, ਇਹਨਾਂ ਨੇ ਡਿਸੈਂਟ ਕੀਤਾ। ਜਿਹੜੇ 3 ਉਲਟ ਵੋਟ ਪਾਉਣ ਵਾਲੇ, ਉਲਟ ਤੋਂ ਭਾਵ ਵੀ ਜਿਹੜੇ ਕਹਿੰਦੇ ਸੀਗੇ ਵੀ ਪ੍ਰੈਜ਼ੀਡੈਂਟ ਦੇ ਕੋਲ ਪਾਵਰ ਹੈਗੀ ਆ, ਸ਼ਕਤੀ ਹੋਣੀ ਚਾਹੀਦੀ ਆ ਇਹ ਟੈਰਿਫ ਲਾਉਣ ਵਾਲੀ, ਉਹ 3 ਜਸਟਿਸ ਸੀਗੇ। ਬਾਕੀ 6 ਜਸਟਿਸਿਸ ਨੇ ਕਿਹਾ ਵੀ ਨਹੀਂ, ਇਹਦੇ ਵਿੱਚ ਜਿਹੜੇ ਆ ਤੁਸੀਂ ਨਹੀਂ ਲਗਾ ਸਕਦੇ ਹੈਗੇ। ਸੋ ਜਿਹੜੇ ਰਾਸ਼ਟਰਪਤੀ ਟਰੰਪ ਹੁਣਾਂ ਦੇ ਦੁਆਰਾ ਲਗਾਏ ਗਏ ਜਸਟਿਸਿਸ ਦੇ ਵਿੱਚੋਂ ਜਿਹੜੀ ਐਮੀ ਕੋਨੀ ਬੈਰਟ, ਉਹਨਾਂ ਨੇ ਵੀ ਤੇ ਜਿਹੜੇ ਬਾਕੀਆਂ ਨੇ ਵੀ ਇਸ ਦੇ ਹੱਕ ਦੇ ਵਿੱਚ ਵੋਟ ਪਾਈ ਆ ਵੀ ਰਾਸ਼ਟਰਪਤੀ ਦੇ ਕੋਲ ਟੈਰਿਫ ਲਾਉਣ ਦੀ ਸ਼ਕਤੀ ਨਹੀਂ ਹੈਗੀ। ਹੁਣ ਹਰਜੋਤ ਸਿੰਘ ਜੀ, ਬਹੁਤ ਸਾਰੇ ਜਿਹੜੇ ਮੁਲਕ ਉਹ ਵੇਟ ਕਰ ਰਹੇ ਆ, ਉਹ ਦੇਖ ਰਹੇ ਹੋਣਗੇ ਵੀ ਅੱਛਾ ਹੁਣ ਜੇ ਟੈਰਿਫ ਲਾ ਨਹੀਂ ਸਕਦੇ ਤੇ ਅਸੀਂ ਜਿਹੜਾ ਇਸ ਦੇ ਵਿੱਚ ਕੀ ਜਿਹੜਾ ਕਰਨਾ ਆ। ਭਾਰਤ ਵੀ ਇਸ ਨੂੰ ਬੜੇ ਕਲੋਜ਼ਲੀ ਵਾਚ ਕਰ ਰਿਹਾ ਹੋਊਗਾ, ਹੋਰ ਮੁਲਕ ਵੀ ਜਿਹੜੇ ਉਹ ਵਾਚ ਕਰ ਰਹੇ ਹੋਣਗੇ। ਹੁਣ ਗੱਲ ਇਹ ਵੀ ਆ ਹਰਜੋਤ ਸਿੰਘ ਜੀ, ਜਿਹੜੀਆਂ ਡੀਲਾਂ ਬਣ ਗਈਆਂ ਆ, ਉਹ ਕੀ ਡੀਲਾਂ ਬਰਕਰਾਰ ਰਹਿਣਗੀਆਂ ਕਿ ਨਹੀਂ ਰਹਿਣਗੀਆਂ, ਕਿਵੇਂ ਜਿਹੜਾ ਉਹ ਹੋਊਗਾ। ਪਰ ਕਿਉਂਕਿ ਜੇ ਆਲਰੇਡੀ ਦੋਨਾਂ ਮੁਲਕਾਂ ਦੇ ਦਰਮਿਆਨ ਸਮਝੌਤਾ ਹੋ ਹੀ ਗਿਆ, ਤਾਂ ਲੱਗ ਤਾਂ ਇਹੀ ਰਿਹਾ ਆ ਵੀ ਉਹ ਡੀਲ ਜਿਹੜੀ ਉਹ ਬਰਕਰਾਰ ਰਹੇਗੀ। ਹੁਣ ਉਹਨਾਂ ਮੁਲਕਾਂ ਦੀਆਂ ਜਿਹੜੀਆਂ ਲੌਬਿੰਗ ਫਰਮਸ ਹੋਣਗੀਆਂ, ਉਹ ਮੈਨੂੰ ਲੱਗਦਾ ਵੀ ਇੱਥੇ ਜ਼ੋਰ ਪਾਉਣਗੀਆਂ ਵੀ ਕਿਸ ਤਰੀਕੇ ਦੇ ਨਾਲ। ਪਰ ਇਸ ਚੀਜ਼ ਨੂੰ ਭਾਰਤ ਵਰਗੇ ਮੁਲਕ ਤੇ ਹੋਰ ਜਿਹੜੇ ਇਹਦੇ ਨਾਲ ਦੇ ਮੁਲਕ ਆ, ਉਹ ਇਸ ਚੀਜ਼ ਨੂੰ ਐਂਗਲ ਨੂੰ ਧਿਆਨ 'ਚ ਰੱਖਣ ਵੀ ਟਰੰਪ ਹੁਣਾਂ ਦੇ ਕੋਲ ਜੇ IEEPA ਦੇ ਨਾਲ ਟੈਰਿਫ ਲਾਉਣ ਦੀ ਕਹਿ ਲਓ ਵੀ ਮੌਕਾ ਨਹੀਂ ਆ, ਤੇ ਇਹਨਾਂ ਨੇ ਕੋਈ ਨਾ ਕੋਈ ਹੋਰ ਤਰੀਕਾ ਜਿਹੜਾ ਉਹ ਲੱਭ ਲੈਣਾ, ਜਿਸ ਦੇ ਨਾਲ ਜਿਹੜੇ ਟੈਰਿਫ ਆ ਉਹ ਲਗਾਏ ਜਾ ਸਕਦੇ ਆ, ਜਿਸ ਦੇ ਨਾਲ ਉਹਨਾਂ ਨੇ ਕੋਈ ਨਾ ਕੋਈ ਹੋਰ ਸਟੈਚੂਸ ਜਿਹੜੇ ਆ ਉਹ ਲੱਭ ਕੇ ਇਸ ਪਾਸੇ ਵੱਲ ਨੂੰ ਕਦਮ ਜਿਹੜੇ ਉਹ ਵਧਾ ਸਕਦੇ ਆ। ਸੋ ਅਜੇ ਇਹਨਾਂ ਮੁਲਕਾਂ ਨੂੰ ਬੜਾ ਖੁਸ਼ ਹੋਣ ਦੀ ਜਾਂ ਨੱਚਣ ਟੱਪਣ ਦੀ ਕੋਈ ਬੜੀ ਜ਼ਿਆਦਾ ਜ਼ਰੂਰਤ ਨਹੀਂ ਹੈਗੀ। ਉਹਨਾਂ ਨੂੰ ਸਮੇਂ ਦੀ ਰਫ਼ਤਾਰ ਨੂੰ ਦੇਖਣਾ ਪਊਗਾ। ਪਰ ਅੱਜ ਉਹਦਾ ਝਟਕਾ ਜਿਹੜਾ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਟਰੰਪ ਨੂੰ ਜਿਹੜਾ ਇਸ ਦੇ ਵਿੱਚ ਵੱਡਾ ਹੀ ਜਿਹੜਾ ਉਹ ਦੇ ਦਿੱਤਾ ਵੀ ਪ੍ਰੈਜ਼ੀਡੈਂਟ ਦੇ ਕੋਲ ਸ਼ਕਤੀ ਨਹੀਂ ਹੈਗੀ ਇਸ ਤਰੀਕੇ ਦੇ ਨਾਲ ਟੈਰਿਫਸ ਲਾਉਣ ਦੀ, ਇਹ ਸ਼ਕਤੀ ਕਾਂਗਰਸ ਦੇ ਕੋਲ ਹੀ ਪਈ ਹੈਗੀ ਆ। ਬਸੀਲ ਵੁੱਡ ਵਾਕਰ ਇੱਕ ਹੈਗੇ ਆ ਸਾਈਮਨ ਐਂਡ ਸਾਈਮਨ ਗਲੋਬਲ ਲਾ ਫਰਮ ਦੇ ਪਾਰਟਨਰ। ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਕੋਲ ਹੋਰ ਕਈ ਜਿਹੜੇ ਇਸ਼ੂਜ਼ ਹੈਗੇ, ਹੋਰ ਕਈ ਮੁੱਦਿਆਂ ਦੇ ਤਹਿਤ ਉਹ ਟੈਰਿਫ ਲਾ ਸਕਦੇ ਹੈਗੇ ਆ। ਕਹਿੰਦੇ ਵੀ ਸਵਿਚ ਕਰ ਸਕਦੇ ਆ, ਲਾਈਕ ਬਲੈਂਕਟ ਲਿਬਰੇਸ਼ਨ ਡੇ, ਰੈਸੀਪ੍ਰੋਕਲ ਟੈਰਿਫ, ਜਿਹੜੇ ਉਹਨਾਂ ਨੇ ਬਾਕੀ ਕਈ ਦਰਜਨ ਦੇ ਕਰੀਬ ਮੁਲਕਾਂ ਦੇ ਅਗੇਂਸਟ ਲਾਏ ਵੀ ਹੈਗੇ ਆ। ਬਹੁਤੇ ਜਿਹੜੇ ਕਮੈਂਟੇਟਰਸ ਆ ਉਹ ਐਕਸਪੈਕਟ ਕਰ ਰਹੇ ਆ ਵੀ ਟਰੰਪ ਉਹਨਾਂ ਦਾ ਜਿਹੜਾ IEEPA ਜਿਹੜਾ ਟੈਰਿਫਸ ਆ ਸਟ੍ਰਾਈਕ ਡਾਊਨ ਹੋ ਗਿਆ। ਇਹ ਪਹਿਲਾਂ ਵੀ ਸੋਚ ਰਹੇ ਸੀ ਵੀ ਸਟ੍ਰਾਈਕ ਡਾਊਨ ਹੋਊਗਾ, ਪਰ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਲੀਅਰ ਕੀਤਾ ਵੀ ਉਹ ਆਪਣਾ ਇੰਟਰਨੈਸ਼ਨਲ ਟ੍ਰੇਡ ਪਾਲਿਸੀ ਵਾਲਾ ਜਿਹੜਾ ਮੁੱਦਾ ਆ ਉਹਨੂੰ ਜਿਹੜਾ ਇੱਕ ਤਰ੍ਹਾਂ ਨਾਲ ਅਵੰਡਨ ਜਾਂ ਖਤਮ ਕਰਨ ਨਹੀਂ ਜਾ ਰਹੇ ਹੈਗੇ। ਅਸੀਂ ਕੋਈ ਨਾ ਕੋਈ ਹੋਰ ਤਰੀਕਾ ਲੱਭਾਂਗੇ ਇਸ ਨੂੰ ਇੰਪਲੀਮੈਂਟ ਕਰਨ ਦਾ। US ਐਡਮਿਨਿਸਟ੍ਰੇਸ਼ਨ may pivot to other tariff regimes or trade barriers to replace the lost income, ਕਿਉਂਕਿ ਪੈਸੇ ਵੀ ਬਹੁਤ ਜ਼ਿਆਦਾ ਜਿਹੜੇ ਆ ਇਸ ਮਾਮਲੇ ਦੇ ਵਿੱਚ ਇਕੱਠੇ ਹੋਏ ਹੈਗੇ ਆ। ਤੇ ਇਹਦੇ ਨਾਲ ਅੱਜ ਜਿਹੜੀ ਸਟਾਕ ਮਾਰਕੀਟ ਆ ਇੱਕਦਮ ਫਿਰ ਉੱਪਰ ਜਾਣੀ ਜੋ ਆ ਉਹ ਸ਼ੁਰੂ ਹੋ ਗਈ ਆ, ਜਦੋਂ ਹੀ ਸੁਪਰੀਮ ਕੋਰਟ ਦਾ ਜਿਹੜਾ ਡਿਸੀਜਨ ਆ ਉਹ ਆਇਆ ਹੈਗਾ ਜੀ। ਕਹਿੰਦੇ ਵੀ 20 ਮਿੰਟ ਦੀ ਸੁਣਵਾਈ ਲਈ ਸੁਪਰੀਮ ਕੋਰਟ ਨੇ ਤੇ 21 ਪੇਜਾਂ ਦਾ ਜਿਹੜਾ ਡਿਸੀਜਨ ਆ ਉਹ ਡਿਲੀਵਰ ਕੀਤਾ। ਕਹਿੰਦੇ ਵੀ ਵੱਡਾ ਜਿਹੜਾ ਸਭ ਤੋਂ ਜਿਹੜਾ ਸ਼ੋਡਾਊਨ ਆ, ਜਿਹੜੇ ਚੀਫ ਜਸਟਿਸ ਜੌਨ ਰਾਬਰਟਸ ਜਿਹੜੇ ਕਿ ਕੋਰਟ ਨੂੰ ਕੰਟਰੋਲ ਕਰਦੇ ਆ ਤੇ ਪ੍ਰੈਜ਼ੀਡੈਂਟ ਟਰੰਪ ਦੇ ਦਰਮਿਆਨ ਜਿਹੜਾ ਉਹ ਦੇਖਣ ਨੂੰ ਮਿਲਿਆ। ਚੀਫ ਜਿਹੜੇ ਉਹਨਾਂ ਨੇ ਕਿਹਾ ਵੀ ਜਿਹੜੇ ਚੀਫ ਜਸਟਿਸ ਆ ਉਹਨਾਂ ਨੇ ਐਮਫਸਾਈਜ਼ ਕੀਤੀ ਇਸ ਨੇ ਜ਼ੋਰ ਪਾ ਕੇ ਜਿਹੜੀ ਗੱਲ ਨੂੰ ਆਖਿਆ we ruled in a certain way when President Biden was in and we are going to rule the same way here. So ਉਹਨਾਂ ਨੇ ਬੇਸਿਕਲੀ ਇਹ ਮੁਲਕ ਨੂੰ ਜਾਂ ਮੁਲਕ ਦੇ ਜਿਹੜੇ ਲਾਅ ਮੇਕਰਸ ਆ ਸਾਰਿਆਂ ਨੂੰ ਇਹ ਚੀਜ਼ ਜਿਹੜੀ ਨਾਲ ਦੇ ਨਾਲ ਦਿਖਾਈ ਆ ਜਾਂ ਕਹਿਣਾ ਚਾਹਿਆ ਆ
ਵੀ ਇਹ ਨਾ ਸੋਚੋ ਵੀ ਜੇ ਪ੍ਰੈਜ਼ੀਡੈਂਟ ਵੱਖੋ ਵੱਖਰੀ ਪਾਰਟੀ ਦੇ ਆਉਂਦੇ ਆ ਤੇ ਸਾਡੇ ਜਿਹੜੇ ਫੈਸਲੇ ਆ ਉਹ ਉਸ ਹਿਸਾਬ ਦੇ ਨਾਲ ਬਦਲਣਗੇ। ਅਸੀਂ ਉਸੇ ਤਰੀਕੇ ਦੇ ਨਾਲ ਹੀ ਸੇਮ ਉਸੇ ਹੀ ਸੰਦਰਭ ਦੇ ਵਿੱਚ ਹੀ ਫੈਸਲੇ ਜਿਹੜੇ ਉਹ ਤੁਹਾਨੂੰ ਸੁਣਾਵਾਂਗੇ। ਸੋ ਕਹਿੰਦੇ ਵੀ ਜਿਹੜੇ ਚੀਫ ਜਸਟਿਸ ਆ ਉਹਨਾਂ ਨੇ ਕਿਹਾ ਵੀ ਜੇ ਪ੍ਰੈਜ਼ੀਡੈਂਟ ਇਹ ਅਜ਼ਿਊਮ ਕਰ ਰਹੇ ਆ ਵੀ ਉਹਨਾਂ ਦੇ ਕੋਲ ਕੋਈ ਹੱਕ ਹੈਗਾ, ਅਥਾਰਟੀ ਹੈਗੀ ਆ ਕਾਂਗਰੈਸ਼ਨਲ ਲਾਅ ਦੇ ਵਿੱਚ, ਤਾਂ ਕਹਿੰਦੇ ਵੀ ਲਾਅ ਨੂੰ ਕਲੀਅਰਲੀ ਸਟੇਟ ਕਰਨਾ ਚਾਹੀਦਾ ਆ ਟਰੰਪ ਦੀ ਜਾਂ ਬੇਸਿਕਲੀ ਪ੍ਰੈਜ਼ੀਡੈਂਟ ਦੀ ਇਸ ਅਥਾਰਟੀ ਨੂੰ, ਵੀ ਉਹ ਸੰਵਿਧਾਨ ਦੇ ਵਿੱਚ ਜਾਂ ਕਾਨੂੰਨ ਦੇ ਵਿੱਚ ਲਿਖੀ ਹੋਣੀ ਚਾਹੀਦੀ ਵੀ ਹਾਂ ਪ੍ਰੈਜ਼ੀਡੈਂਟ ਜਿਹੜੇ ਟੈਰਿਫ ਆ ਉਹ ਵਧਾ ਘਟਾ ਸਕਦੇ ਆ ਆਪਣੀ ਮਰਜ਼ੀ ਦੇ ਨਾਲ। ਕਹਿੰਦੇ ਵੀ ਹਾਲ ਦੀ ਘੜੀ ਕੋਈ ਵੀ ਇਦਾਂ ਦਾ ਕਾਨੂੰਨ ਹੈ ਨਹੀਂ ਜਿਸ ਦੇ ਨਾਲ ਪ੍ਰੈਜ਼ੀਡੈਂਟ ਨੂੰ ਇਹ ਸ਼ਕਤੀ ਜਿਹੜੀ ਉਹ ਮਿਲਦੀ ਆ। ਰਾਸ਼ਟਰਪਤੀ ਟਰੰਪ ਹੁਣਾਂ ਦੀ ਗੇਮ ਹੀ ਪੂਰੀ ਮੁਲਕਾਂ ਦੇ ਉੱਤੇ ਦਬਾਅ ਪਾਉਣ ਦੀ ਇਹਨਾਂ ਟੈਰਿਫ ਦੇ ਜ਼ਰੀਏ ਜਿਹੜੀ ਉਹ ਬਣੀ ਪਈ ਸੀ, ਪਰ ਅੱਜ ਪੈਰਾਂ ਹੇਠੋਂ ਜ਼ਮੀਨ ਜਿਹੜੀ ਆ ਸੁਪਰੀਮ ਕੋਰਟ ਨੇ ਟਰੰਪ ਹੁਣਾਂ ਦੇ ਜਿਹੜੀ ਉਹ ਕੱਢ ਦਿੱਤੀ ਆ। ਇਸ ਦਾ ਅਸਰ ਜਿਹੜਾ ਹਰਜੋਤ ਸਿੰਘ ਜੀ ਇਕੋਨਮੀ ਨੂੰ ਲੈ ਕੇ ਕਿੱਦਾਂ ਦਾ ਜਿਹੜਾ ਪਊਗਾ ਉਹ ਆਉਣ ਵਾਲਾ ਜਿਹੜਾ ਉਹ ਸਮਾਂ ਦੱਸੇਗਾ। ਮਹਿੰਗਾਈ ਨੂੰ ਕੀ ਠੱਲ ਪਾ ਦਊਗੀ ਸੁਪਰੀਮ ਕੋਰਟ ਦਾ ਇਹ ਫੈਸਲਾ, ਇਹ ਦੇਖਣ ਵਾਲੀ ਗੱਲ ਆ। ਪਰ ਅੱਜ ਤੱਕ ਦੇਖਿਆ ਨਹੀਂ ਵੀ ਕੰਪਨੀਆਂ ਨੇ ਵਧਾਏ ਹੋਏ ਆਪਣੇ ਪ੍ਰਾਈਸ ਆ ਉਹ ਕਦੀ ਜਿਹੜੇ ਉਹ ਘਟਾਏ ਹੋਣ। ਬਹੁਤ ਹੀ ਘੱਟ ਜਿਹੜਾ ਉਹ ਘਟਾਉਂਦੇ 50% ਵਧਾ ਕੇ ਤਾਂ 10% ਘਟਾ ਦੇਣਗੇ, ਫਿਰ ਕਹਿਣਗੇ ਵੀ 10% ਆਫ ਜਿਹੜਾ ਉਹ ਚੱਲ ਰਿਹਾ ਆ। ਪਰ ਲੈਟਸ ਸੀ ਇਸ ਨੂੰ ਕਿੱਦਾਂ ਨੈਵੀਗੇਟ ਜਿਹੜੇ ਆ ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਇਸ ਨੂੰ ਕਰ ਸਕਦਾ ਹੈ।